गुरु ग्रंथ साहिब जी की बेअदबियां दे इंसाफ लैण दे लई बंदी ਸਿੰਘਾਂ ਦੀ रिहाई दे लई ਉਹ ਇੱਥੇ ਪਹੁੰਚੇ ਨੇ। आओ ਆਪਾਂ गुरु प्यारी खालसा कि ਜਿਹੜੀ ਇਹ ਬੰਦੀ ਸਿੰਘਾਂ ਦੀ ਸੋ ਅਸੀਂ ਧੰਨਵਾਦੀ ਹਾਂ ਬਾਬਾ ਜਸਵਿੰਦਰ ਸਿੰਘ। संगत नूं अपील आ बाई नाल सज गए। ਆਪਾਂ देखो कोई मेला तो देखण नहीं आए है ना, तो मेरा वीर सारिਆਂ ਨੂੰ बेनती है ਜਿਹੜੇ सज्जे हथ मेरे जिन्ने खड़े आ सिंह सारे पंडाल च आ जाए बाई। ਉਹ बाहर भी फिरदे आ बाई, पंडाल च आके बैठ जाओ। ਜਿਹੜੇ खड़े आ दूर पंडाल सज जाओ आ। सच्चे पातशाह श्री गुरु ग्रंथ साहब की अगवाई दे विच चल रहे कौमी इंसाफ मोर्चे दे अंदर जुड़ बैठी साध संगत जीओ गज बज के फतेह की सांझ पाईए। वाहिगुरू जी का खालसा वाहिगुरू जी की फतेह। अज पंज प्यारियां की अगवाई दे अंदर ਜ਼ਿਲ੍ਹਾ ਮਾਨਸਾ ਤੇ ਹੋਰ ਕਈ ਥਾਵਾਂ ਤੋਂ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਸੰਗਤ ਹਾਜ਼ਰੀ ਲਵਾਉਣ ਪਹੁੰਚੀ ਹੈ। ਮੈਂ ਇੱਥੇ ਉਹ ਸਾਰੀ ਸੰਗਤ ਦਾ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਵੀ ਕਰਦਾ ਤੇ ਇੱਕ ਉਹਨਾਂ ਨੂੰ ਸੁਨੇਹਾ ਵੀ ਦੇਣਾ ਚਾਹੁੰਦਾ ਕਿ ਜਿਹੜੇ ਹਾਲੇ ਵੀ ਪੰਜਾਬ ਦੇ ਵਿੱਚ ਸਾਡੇ ਪਿੰਡਾਂ 'ਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਘਰਾਂ 'ਚ ਬੈਠੇ ਨੇ। ਘਰਾਂ 'ਚ ਬੈਠੇ ਅਸੀਂ ਜਦੋਂ ਕੋਈ ਇੱਥੇ ਸੋਸ਼ਲ ਮੀਡੀਆ 'ਤੇ ਗੱਲ ਆਉਂਦੀ ਹੈ ਲਿਖਤਾ ਜ਼ਰੂਰ ਦਿੰਦੇ ਹਾਂ, ਨਾਲ ਖੜ ਵੀ ਜਾਂਦੇ ਹਾਂ, ਹੰਗਾਰਾ ਵੀ ਭਰ ਦਿੰਦੇ ਹਾਂ, ਪਰ ਇੱਥੇ ਪਹੁੰਚਣ ਨੂੰ ਤਿਆਰ ਨਹੀਂ। ਆਪਾਂ ਦਿੱਲੀ ਗਏ, ਦਿੱਲੀ ਲੜਾਈ ਸੀ ਸਾਡੀ ਜ਼ਮੀਨਾਂ ਦੀ, ਸਾਡੀ ਰੋਜੀ ਰੋਟੀ ਦੀ। ਇਹ ਲੜਾਈ ਆ ਸਾਡੀਆਂ ਜ਼ਮੀਰਾਂ ਦੀ, ਸਾਡੀਆਂ ਅਣਖਾਂ ਦੀ। ਮੈਂ ਅਪੀਲ ਕਰਦਾ ਇੱਥੋਂ ਇਸ ਸਟੇਜ ਤੋਂ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚੋਂ ਰੋਜ਼ ਇਸ ਤਰ੍ਹਾਂ ਕਾਫਲੇ ਬਣਾ ਕੇ ਸ਼ਾਂਤਮਈ ਤਰੀਕੇ ਨਾਲ ਜਾਬਤੇ 'ਚ ਰਹਿ ਕੇ ਆਪਾਂ ਇਸ ਮੋਰਚੇ ਦਾ ਹਿੱਸਾ ਬਣੀਏ। ਜੇ ਆਪਾਂ ਦਿੱਲੀ ਦੀ ਤਰ੍ਹਾਂ ਇਹ ਮੋਰਚਾ ਫਤਿਹ ਕਰਨਾ ਨੇ, ਸਰਕਾਰ ਨੇ ਬੜੀਆਂ ਤਕੜਮਬਾਜ਼ੀਆਂ ਖੇਡਣੀਆਂ ਨੇ, ਬੜੇ ਪ੍ਰਾਪੇ ਗੰਡੇ ਚੱਲਣੇ ਆ। ਕੱਲ੍ਹ ਦਾ ਹੁਣ ਸਾਨੂੰ ਪ੍ਰਸ਼ਾਸਨ ਦਾ ਇਸ ਗੱਲ 'ਤੇ ਜ਼ੋਰ ਲੱਗਿਆ ਕਿ ਤੁਸੀਂ ਇੱਥੇ ਆਓ ਨਾ। ਉਹ ਤਾਂ ਜੀ ਸਹਿਮਤੀ ਬਣ ਗਈ ਸਰਕਾਰ ਨਾਲ ਜੀ। ਮੇਰੀ ਬਾਪੂ ਗੁਰਚਰਨ ਸਿੰਘ ਨਾਲ ਗੱਲ ਹੋਈ, ਭਾਈ ਬਲਵਿੰਦਰ ਸਿੰਘ ਨਾਲ ਵੀ ਗੱਲ ਹੋਈ। ਮੈਂ ਕਿਹਾ ਜੀ ਕੀ ਕਹੀ ਜਾਂਦੇ ਨੇ। ਇੱਕ ਮੈਨੂੰ ਪ੍ਰੈਸ ਨੋਟ ਜਿਹਾ ਭੇਜਤਾ, ਕਹਿੰਦੇ ਆਹ ਦੇਖੋ ਜੀ ਇਹਦਾ ਸਹਿਮਤੀ ਬਣੀ ਪਈ ਹੈ। ਸੋ ਇਹ ਜਿਹੜੀਆਂ ਚਾਲਾਂ ਨੇ ਇਹ ਆਪਾਂ ਦਿੱਲੀ ਵਿੱਚ ਵੀ ਦੇਖੀਆਂ ਨੇ। ਉੱਥੇ ਹੀ ਬੜੇ ਹਥਕੰਡੇ ਅਪਣਾਏ ਆਪਣੇ ਮੀਡੀਆ ਦੁਆਰਾ, ਉਹਨਾਂ ਨੇ ਬਹੁਤ ਚਾਲਾਂ ਚੱਲੀਆਂ, ਲੋਕਾਂ ਨੂੰ ਇੱਕ ਦੂਜੇ ਦੇ ਨਾਲ ਧਰਮ ਦੇ ਨਾਂ 'ਤੇ ਲੜਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਸਾਡੇ ਲੋਕਾਂ ਨੇ ਉੱਥੇ ਵੀ ਸਬਰ ਦਾ ਸਾਥ ਨਹੀਂ ਛੱਡਿਆ, ਏਕਾ ਦਿਖਾਇਆ, ਦ੍ਰਿੜਤਾ ਦਿਖਾਈ। ਸੂਝ ਬੂਝ ਦੇ ਨਾਲ ਆਪਾਂ ਉਹ ਮੋਰਚਾ ਫਤਿਹ ਕਰਕੇ ਆਏ ਹਾਂ। ਸੋ ਇੱਥੇ ਹੀ ਮੈਂ ਕਹਿਣਾ ਕਿ ਇਹ ਮੋਰਚਾ ਇੱਕ ਗੱਲ ਦਾ ਖਿਆਲ ਰੱਖਿਓ, ਜਿੱਦੇ ਇਹ ਮੋਰਚਾ ਹਿੰਸਕ ਹੋ ਗਿਆ ਆਪਾਂ ਮੋਰਚਾ ਹਾਰ ਜਾਣਾ। ਇਹ ਗੱਲ ਖਿਆਲ ਰੱਖਿਓ, ਫਿਰ ਆਪਾਂ ਆਪਦੇ ਮੂੰਹ ਦੇ ਚਪੇੜੇ ਮਾਰਨ ਵਾਲੀ ਗੱਲ ਹੋਣੀ ਹੈ ਤੇ ਪਛਤਾਵਾਂਗੇ ਵੀ, ਕਿਉਂਕਿ ਇਹੋ ਜਿਹੇ ਮੋਰਚੇ ਵਾਰ-ਵਾਰ ਨਹੀਂ ਲੱਗਦੇ। ਇਸ ਮੋਰਚੇ ਦੀ ਲਹਿਰ, ਇਸ ਮੋਰਚੇ ਦੀ ਗੱਲ ਪੂਰੀ ਦੁਨੀਆ ਦੇ ਅੰਦਰ ਫੈਲ ਰਹੀ ਆ ਤੇ ਆਪਾਂ ਦਿਨੋਂ ਦਿਨ ਨੂੰ ਪੂਰੀ ਦੁਨੀਆ 'ਚ ਲੈ ਕੇ ਜਾਣਾ ਹੈ। ਜਿਵੇਂ ਕਿਸਾਨੀ ਅੰਦੋਲਨ ਦੇ ਵਿੱਚ ਦੁਨੀਆ ਭਰ ਦੇ ਲਿਖਾਰੀ, ਦੁਨੀਆ ਭਰ ਦੇ ਕਲਾਕਾਰ, ਕੋਈ ਖਿਡਾਰੀ ਸਾਡੇ ਹੱਕ 'ਚ ਆ ਕੇ ਖੜ ਗਏ ਸੀ, ਦੁਨੀਆ ਭਰ ਦਾ ਮੀਡੀਆ ਸਾਡੇ ਹੱਕ 'ਚ ਲਿਖਣ ਲੱਗ ਗਿਆ ਸੀ।
ਸੋ ਉਸ ਤਰ੍ਹਾਂ ਦੀ ਲਹਿਰ ਆਪਾਂ ਨੂੰ ਚਲਾਉਣੀ ਪੈਣੀ ਹੈ ਜੇ ਆਪਾਂ ਮੋਰਚਾ ਫਤਿਹ ਕਰਨਾ ਹੈ। ਸੌਖਾ ਨਹੀਂ ਹੈਗਾ। ਸਰਕਾਰ ਕੋਲੇ ਬੜਾ ਹਿਸਾਬ ਕਿਤਾਬ ਹੁੰਦਾ, ਉਹਨਾਂ ਕੋਲ ਬੜਾ ਤੰਤਰ ਹੈ ਸਰਕਾਰੀ, ਉਹਨਾਂ ਨੇ ਬਹੁਤ ਤਰੀਕੇ ਵਰਤਨੇ ਹੁੰਦੇ ਆ। ਕਦੇ ਕੋਈ ਕੱਲ ਨੂੰ ਸਾਡੇ ਸਾਹਮਣੇ ਆਉਣਗੀਆਂ ਗੱਲਾਂ, ਕੱਲ ਨੂੰ ਇਹ ਵੀ ਕਿਹਾ ਜਾਊਗਾ ਜੀ ਉੱਥੇ ਦਾ ਫਲਾਣੇ ਆਗੂ ਵਿਕ ਗਏ ਜੀ, ਫਲਾਣੇ ਨਾਲ ਸਰਕਾਰ ਨੇ ਗੱਲ ਕਰ ਲਈ ਜੀ, ਫਲਾਣੇ ਨੇ ਐਂ ਕਰ ਲਿਆ। ਆਪਾਂ ਇਹ ਦਿੱਲੀ ਵੀ ਦੇਖਦੇ ਰਹੇ ਹਾਂ। ਸੋ ਅਸੀਂ ਇੱਕੋ ਹੀ ਗੱਲ ਕਰਕੇ ਆਉਣਾ ਹੈ ਕਿ ਜਿਹੜੇ ਵੀ ਇੱਥੇ ਬੰਦੇ ਪ੍ਰਬੰਧਕ, ਜਿਹੜੇ ਮੁਖੀ ਇਸ ਮੋਰਚੇ ਨੂੰ ਚਲਾ ਰਹੇ ਨੇ, ਸਾਡੀ ਉਹਨਾਂ ਨਾਲ ਕੋਈ ਵਿਚਾਰਕ ਭਾਵੇਂ ਮਤਭੇਦ ਹੋ ਸਕਦੇ ਆ, ਸੋਚ ਦਾ ਫਰਕ ਹੋ ਸਕਦਾ ਹੈ, ਪਰ ਅਸੀਂ ਜਾਣਾ ਉਹਨਾਂ ਯੋਧਿਆਂ ਲਈ ਜਿਨ੍ਹਾਂ ਨੇ ਸਾਡੀ ਕੌਮ ਦੀ ਰੋਲ ਰਹੀ ਇੱਜ਼ਤ ਨੂੰ ਬਚਾਉਣ ਲਈ, ਕੌਮ ਦੀ ਡਿੱਗੀ ਹੋਈ ਪੱਗ ਨੂੰ ਪੈਰਾਂ ਤੋਂ ਸਿਰ ਤੇ ਰੱਖਣ ਲਈ ਉਹਨਾਂ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ ਨੇ। ਉਹਨਾਂ ਨੇ ਆਪਣੀਆਂ ਭਰ ਜਵਾਨੀਆਂ ਤਿਆਗ ਕੇ ਜੇਲ੍ਹਾਂ 'ਚ ਗਏ ਨੇ, ਮਗਰ ਪਰਿਵਾਰ ਵੀ ਕੁਰਬਾਨ ਕੀਤੇ ਨੇ। ਸੌਖਾ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ 25-25 30-30 ਸਾਲ ਕਾਲ ਕੋਠੜੀਆਂ 'ਚ ਗੁਜ਼ਾਰਦੇ ਨੇ। ਸੋ ਮੈਂ ਅਪੀਲ ਕਰਦਾ ਜਿਹੜੇ ਹਲੇ ਵੀ ਘਰਾਂ 'ਚ ਬੈਠੇ ਆ, ਤੁਹਾਨੂੰ ਅਪੀਲ ਕਰਦਾ ਕਿ ਜੇ ਕਿਤੇ ਸਾਨੂੰ ਕੋਈ 15-20 ਦਿਨ ਵੀ ਘਰੋਂ ਬਾਹਰ ਰਹਿਣਾ ਪੈ ਜੇ ਤੇ ਬੰਦਾ ਉੱਧਰ ਜਾਂਦਾ ਹੈ, ਪਰ ਉਹ ਤੁਸੀਂ ਦੇਖੋ ਕਿ ਕੌਮੀ ਫਰਜ਼ਾਂ ਨੂੰ ਪਛਾਣਦੇ ਹੋਏ ਅੱਜ ਵੀ ਉਹ ਚੜ੍ਹਦੀ ਕਲਾ 'ਚ ਨੇ। ਸਵਾਓ, ਨਹੀਂ ਤਾਂ ਫਿਰ ਇਤਿਹਾਸ ਨੇ ਸਾਡੇ ਮੱਥੇ ਦੇ ਉੱਤੇ ਬਹੁਤ ਵੱਡਾ ਕਲੰਕ ਲਾ ਦੇਣਾ ਕਿ ਮੋਰਚਾ ਲੱਗਿਆ ਸੀ ਪਰ ਉਹਨਾਂ ਦੀ ਕੌਮ ਨੇ ਸਾਥ ਨਹੀਂ ਦਿੱਤਾ, ਘਰਾਂ 'ਚ ਬੈਠੇ ਰਹੇ ਆ। ਸੋ ਅਗਲੀ ਜਿਹੜੀ ਮੈਂ ਗੱਲ ਕਰਨੀ ਆ, ਉਹ ਗੱਲ ਇਹ ਕਰਨੀ ਆ ਕਿ ਸਾਡੀ ਦੁਬਿਧਾ ਕੀ ਹੈ, ਸਾਡਾ ਦੁਖਾਂਤ ਕੀ ਹੈ, ਸਾਡੀ ਬਦਕਿਸਮਤੀ ਕੀ ਹੈ। ਸਾਨੂੰ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਹਰਾ ਸਕਦੀ, ਸਾਨੂੰ ਦੁਨੀਆ ਦੀਆਂ ਹਕੂਮਤਾਂ ਝੁਕਾ ਨਹੀਂ ਸਕਦੀਆਂ ਬਸ਼ਰਤੇ ਕਿ ਅਸੀਂ ਇਕੱਠੇ ਹੋ ਜਾਈਏ। ਪਰ ਸਾਨੂੰ ਬਿਮਾਰੀ ਇਹੀ ਹੈ, ਅਸੀਂ ਇਕੱਠੇ ਨਹੀਂ ਹੋਏ। ਤੁਸੀਂ ਦੇਖੋ ਜਦੋਂ ਮਿਸਲਾਂ ਇਕੱਠੀਆਂ ਹੋ ਗਈਆਂ ਤਾਂ ਖਾਲਸਾ ਰਾਜ ਆ ਗਿਆ ਸੀ। ਉਹੀ ਮਿਸਲਾਂ ਜਿਹੜੀਆਂ ਰੋਜ਼ ਇੱਕ ਦੂਜੇ ਦੀਆਂ ਖੂਨ ਦੀਆਂ ਪਿਆਸੀਆਂ ਸੀ, ਜਦੋਂ ਸ਼ੇਰੇ ਪੰਜਾਬ ਨੇ ਇੱਕੋ ਝੰਡੇ ਹੇਠ ਇਕੱਠੇ ਕਰ ਲਏ ਤਾਂ ਉਹੀ ਯੋਧਿਆਂ ਨੇ ਕਾਬਲ ਕੰਧਾਰ ਤੱਕ ਸਾਡੇ ਰਾਜ ਦੀਆਂ ਹੱਦਾਂ ਲੈ ਗਏ ਸੀ। ਸਾਡੇ 'ਚ ਬਿਮਾਰੀ ਇਹੀ ਹੈ। ਤੇ ਸਾਨੂੰ ਇੱਕ ਗੱਲ ਸਮਝਣ ਦੀ ਵੀ ਲੋੜ ਹੈ ਅੱਜ ਕਿ ਜਿਹੜਾ ਵਰਤਾਂਤ, ਜਿਹੜਾ ਮਾਹੌਲ ਸਿਰਜਿਆ ਜਾਂਦਾ ਹੈ ਆਪਣੇ ਲੋਕਾਂ ਨੂੰ ਭੰਬਲ ਭੂਸੇ 'ਚ ਪਾਉਣ ਦੇ ਲਈ, ਦੁਬਿਧਾ 'ਚ ਪਾਉਣ ਦੇ ਲਈ, ਇੱਕ ਮਾਹੌਲ ਸਰਕਾਰੀ ਤੰਤਰ ਦੁਆਰਾ, ਉਹਨਾਂ ਦੇ ਮੀਡੀਆ ਦੁਆਰਾ। ਹੁਣ ਤੁਸੀਂ ਦੇਖੋ ਕਿ ਲਗਾਤਾਰ ਜਿਹੜਾ ਪ੍ਰਾਪੇਗੰਡਾ ਭਾਰਤੀ ਨੈਸ਼ਨਲ ਮੀਡੀਆ ਕਰ ਰਿਹਾ ਹੈ ਕਿ ਦੇਖੋ ਜੀ ਚੰਡੀਗੜ੍ਹ ਦੇ ਵਿੱਚ ਉਹ ਲੋਕ ਬੈਠੇ ਆ ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਆ, ਉਹ ਵੱਖਵਾਦੀ ਨੇ, ਉਹ ਅੱਤਵਾਦੀ ਨੇ, ਉਹਨਾਂ ਨੂੰ ਫੰਡਿੰਗ ਪਾਕਿਸਤਾਨ ਕਰ ਰਿਹਾ ਹੈ ਤੇ ਉਹ ਦੇਸ਼ ਦੇ ਖਿਲਾਫ ਉੱਥੇ ਬੈਠੇ ਸਾਜ਼ਿਸ਼ਾਂ ਕਰ ਰਹੇ ਆ। ਹੁਣ ਇਹ ਸਮਝਣ ਦੀ ਲੋੜ ਹੈ ਕਿ ਉਹ ਪੂਰੇ ਦੇਸ਼ ਦੇ ਅੰਦਰ ਇੱਕ ਮਾਹੌਲ ਬਣਾ ਰਹੇ ਨੇ ਆਪਣੇ ਖਿਲਾਫ, ਤੇ ਲੰਮੇ ਸਮੇਂ ਤੋਂ ਸਾਡੇ ਕੋਲੇ ਉਹਨਾਂ ਦੇ ਪ੍ਰਚਾਰ ਦਾ ਜਵਾਬ ਨਹੀਂ ਹੈਗਾ। ਅਸੀਂ ਉਸ ਪ੍ਰਚਾਰ ਨੂੰ ਕਿਵੇਂ ਰੋਕਣਾ, ਉਸ ਪ੍ਰਚਾਰ ਦਾ ਕਿਵੇਂ ਮੂੰਹ ਤੋੜ ਜਵਾਬ ਦੇਣਾ, ਸਾਡੇ ਕੋਲੇ ਹਾਲੇ ਤੱਕ ਕੋਈ ਤੋੜ ਨਹੀਂ ਹੈਗਾ। ਦਿੱਲੀ ਵੀ ਆਪਾਂ ਦੇਖਿਆ ਕਿ ਗੋਦੀ ਮੀਡੀਆ ਨੇ ਜੋ ਪ੍ਰਾਪੇਗੰਡਾ ਸਾਡੇ ਖਿਲਾਫ ਚਲਾਇਆ ਸੀ, ਉਹਦਾ ਮੂੰਹ ਤੋੜ ਜਵਾਬ ਆਪਣੇ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ, ਤੇ ਪੰਜਾਬ ਦਾ ਬਹੁਤਾ ਮੀਡੀਆ ਸਾਡੇ ਹੱਕ 'ਚ ਖੜ ਗਿਆ ਸੀ। ਪਰ ਗੁੱਸਾ ਨਾ ਕਰਿਓ, ਕਈ ਪੱਤਰਕਾਰ, ਕਈ ਮੀਡੀਆ ਵੀ ਇੱਥੇ ਖੜਾ ਹੈ, ਬਹੁਤਾ ਮੀਡੀਆ ਇਸ ਮੋਰਚੇ ਦੇ ਹੱਕ 'ਚ ਨਹੀਂ ਭੁਗਤ ਰਿਹਾ। ਇਹ ਸਮਝਣ ਦੀ ਲੋੜ ਹੈ। ਸਾਨੂੰ ਉਹਨਾਂ ਦੇ ਪ੍ਰਚਾਰ ਨੂੰ ਰੋਕਣ ਲਈ ਇਹ ਵੀ ਬਰਾਬਰ ਯਤਨ ਕਰਨੇ ਪੈਣੇ ਆ, ਪਰ ਅਸੀਂ ਸ਼ਿਕਾਰ ਹੋ ਜਾਂਦੇ ਆ। ਹੁਣ ਤੁਸੀਂ ਦੇਖੋ ਕਿ ਮੈਂ ਇਸ ਗੱਲ ਦਾ ਜ਼ਿਕਰ ਸਟੇਜ ਤੇ ਕਿਉਂ ਕਰਨਾ ਚਾਹੁੰਦਾ, ਕਿਉਂਕਿ ਬੜਾ ਜ਼ਰੂਰੀ ਹੈ। ਜ਼ਰੂਰੀ ਕਿਉਂ ਹੈ? ਕਿਉਂਕਿ ਮਗਰੋਂ ਫਿਰ ਅਸੀਂ ਪਛਤਾਉਨੇ ਹੁੰਦੇ ਆ ਕਿ ਯਾਰ ਕੋਈ ਬੰਦਾ ਆਇਆ ਸੀ, ਕੋਈ ਨੌਜਵਾਨ ਉੱਠ ਕੇ ਕੌਮ ਦੀ ਗੱਲ ਕਰਨ ਲੱਗਿਆ ਸੀ, ਕੌਮ ਨੂੰ ਜਗਾਉਣ ਲੱਗਿਆ ਸੀ, ਪਰ ਸਾਡੇ ਕੋਲੋਂ ਉਦੋਂ ਗਲਤੀ ਹੋ ਗਈ, ਅਸੀਂ ਭੁਲੇਖੇ 'ਚ ਰਹੇ, ਅਸੀਂ ਝਾਂਸੇ ਦਾ ਸ਼ਿਕਾਰ ਹੋ ਗਏ, ਗਮਰਾਹ ਹੋ ਗਏ, ਜਿਹਦੇ ਕਰਕੇ ਸਮਾਂ ਸਾਥੋਂ ਸਾਂਭਿਆ ਨਹੀਂ ਗਿਆ ਤੇ ਮਗਰੋਂ ਪਛਤਾਵਾ ਸਾਡੇ ਪੱਲੇ ਰਹਿ ਜਾਂਦਾ ਹੈ। ਸਮਾਂ ਰਹਿੰਦੇ ਆਪਣੇ ਦਿਮਾਗ ਨਾਲ ਸੋਚਿਆ ਕਰੋ। ਮੈਂ ਗੱਲ ਅੱਜ ਅਜਨਾਲਾ ਵਾਲੀ ਘਟਨਾ ਤੇ ਕਰਨੀ ਆ, ਕਿਉਂਕਿ ਲਗਾਤਾਰ ਮੈਂ ਦੇਖ ਰਿਹਾ ਕਈ ਦਿਨਾਂ ਤੋਂ ਲੈ ਕੇ ਇਹ ਪ੍ਰਚਾਰ ਲਗਾਤਾਰ ਹੋ ਰਿਹਾ
ਪਹਿਲਾ ਸਵਾਲ ਉੱਠਿਆ, ਉੱਥੋਂ ਦੇ ਪ੍ਰਸ਼ਾਸਨ ਨੇ ਖੜਾ ਕੀਤਾ ਪਹਿਲਾ ਸਵਾਲ ਕਿ ਦੇਖੋ ਜੀ ਅਸੀਂ ਇਸ ਕਰਕੇ ਕੋਈ ਕਾਰਵਾਈ ਨਹੀਂ ਕੀਤੀ। ਉੱਥੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਓਟ ਲੈ ਕੇ ਆਏ ਸੀ, ਅੱਗੇ ਗੁਰੂ ਗ੍ਰੰਥ ਸਾਹਿਬ ਨੂੰ ਲਾ ਕੇ ਆਏ ਸੀ। ਸਿੱਖ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੀ ਓਟ ਆਸਰਾ ਲੈ ਕੇ ਚੱਲਦੇ ਨੇ, ਚਾਹੇ ਕਿਸੇ ਸਮੇਂ ਵੀ ਸਿੱਖਾਂ ਨੇ ਸੰਘਰਸ਼ ਕੀਤੇ ਹੋਣ, ਜੰਗਾਂ ਲੜੀਆਂ ਹੋਣ। ਇਹ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਉਸ ਪ੍ਰਸ਼ਾਸਨ ਨੂੰ ਮੈਂ ਇੰਨੀ ਗੱਲ ਪੁੱਛਣਾ ਚਾਹੁੰਦਾ ਕਿ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਅਸੀਂ ਇਸ ਕਰਕੇ ਜਵਾਬੀ ਕਾਰਵਾਈ ਨਹੀਂ ਕੀਤੀ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦਾ ਡਰ ਸੀ। ਜਦੋਂ ਭਾਈ ਬਰਗਾੜੀ ਦੇ ਅੰਦਰ ਸ਼ਾਂਤਮਈ ਤਰੀਕੇ ਨਾਲ ਬੈਠੀ ਸੰਗਤ ਜਾਪ ਕਰ ਰਹੀ ਸੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ, ਉਦੋਂ ਵੀ ਪਾਣੀ ਦੀਆਂ ਵਿਛਾੜਾਂ ਗੰਦੇ ਦੀਆਂ ਮਾਰੀਆਂ ਗਈਆਂ, ਉਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਹੋਈ। ਤੁਹਾਡੀਆਂ ਫੌਜਾਂ, ਤੁਹਾਡੀ ਪੁਲਿਸ ਪ੍ਰਸ਼ਾਸਨ ਬੂਟ ਲੈ ਕੇ, ਤੋਪਾਂ ਲੈ ਕੇ, ਟੈਂਕ ਲੈ ਕੇ ਦਰਬਾਰ ਸਾਹਿਬ ਆ ਕੇ ਢਾਉਂਦੇ ਆ, ਅਕਾਲ ਤਖ਼ਤ ਸਾਹਿਬ ਢਾਉਂਦੇ ਆ, ਉਦੋਂ ਬੇਅਦਬੀ ਨਹੀਂ ਹੋਈ। ਸੋ ਸਾਡੇ ਦਿਮਾਗ ਦੇ ਵਿੱਚ ਇਹ ਗੱਲਾਂ ਪਾਈਆਂ ਗਈਆਂ। ਚਲੋ ਇੱਕ ਤਾਂ ਉਦੋਂ ਬਾਅਦ ਅਗਲਾ ਜਿਹੜਾ ਮਾਹੌਲ ਸਿਰਜਿਆ ਗਿਆ, ਉਦੋਂ ਬਾਅਦ ਇਹ ਮਾਹੌਲ ਸਿਰਜਿਆ ਗਿਆ ਕਿ ਦੇਖੋ ਜੀ ਇਹ ਬਹੁਤ ਮਾੜਾ ਹੋਇਆ। ਉਹ ਕਿੰਨਾ ਦੁਆਰਾ ਸਿਰਜਿਆ ਗਿਆ? ਇੱਕ ਤਾਂ ਉਹ ਲਾਣਾ ਜਿਹਨੂੰ ਆਪਾਂ ਬੁੱਚੜਾਂ ਦਾ ਲਾਣਾ ਕਹਿ ਲਈਏ, ਜਿਹਨੇ ਕਦੇ ਪੰਜਾਬ ਨਾਲ, ਸਿੱਖਾਂ ਨਾਲ ਕਦੇ ਵਫਾਦਾਰੀ ਕੀਤੀ ਕੋਈ ਨਹੀਂ, ਧਰੋਈ ਕਮਾਇਆ, ਗਦਾਰੀਆਂ ਕੀਤੀਆਂ ਨੇ, ਲਗਾਤਾਰ ਉਹਨਾਂ ਦੇ ਹੱਕ 'ਚ ਭੁਗਤੇ ਨੇ, ਜਾਂ ਉਹ ਕਾਰਵਾਈਆਂ ਖੁਦ ਕੀਤੀਆਂ ਨੇ। ਜਦੋਂ ਸਾਡੀ ਜਵਾਨੀ ਨੂੰ ਕੋਹ ਕੇ ਮਾਰਿਆ, ਸਾਡੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਹਮਲੇ ਹੋਏ, ਸਾਡੇ ਗੁਰਦੁਆਰਿਆਂ ਨੂੰ ਅੱਗਾਂ ਲੱਗੀਆਂ, ਸਾਡੀ ਜਵਾਨੀ ਨੂੰ ਮਾਰਿਆ ਗਿਆ। ਇੱਕ ਤਾਂ ਉਹ ਲਾਣਾ, ਚਲੋ ਉਹ ਤਾਂ ਆਪਾਂ ਛੱਡ ਦਗੇ, ਉਸ ਲਾਣੇ ਦੀ ਗੱਲ ਕਰ ਰਹੇ ਹਾਂ। ਦੂਜੇ ਬਾਦਲ ਲਾਣੇ ਦੀ ਗੱਲ ਵੀ ਆਪਾਂ ਕਰ ਲਈਏ, ਉਹਨਾਂ ਦੀ ਵੀ ਆਪਾਂ ਗੱਲ ਕਰਨ ਦਾ ਮੈਨੂੰ ਲੱਗਦਾ ਫਾਇਦਾ ਨਹੀਂ ਹੈਗਾ, ਕਿਉਂਕਿ ਉਹਨਾਂ ਬਾਰੇ ਸਾਰੇ ਜਾਣਦੇ ਆ। ਪਰ ਮੈਂ ਜਿਹੜੀ ਖਾਸ ਗੱਲ ਕਰਨੀ ਆ ਉਹ ਧਿਆਨ ਦਿਓ, ਜਿਹੜੇ ਲਗਾਤਾਰ ਇੱਥੇ ਜਿਹੜੇ ਆਪਣੇ ਆਪ ਨੂੰ ਪ੍ਰਚਾਰਕ ਕਹਾਉਂਦੇ ਆ ਕਿ ਅਸੀਂ ਧਰਮ ਦਾ ਪ੍ਰਚਾਰ ਕਰਦੇ ਹਾਂ, ਅਸੀਂ ਸਿੱਖੀ ਦਾ ਪ੍ਰਚਾਰ ਕਰਦੇ ਹਾਂ, ਮੈਂ ਉਹਨਾਂ ਨੂੰ ਸਵਾਲ ਕਰਨਾ ਚਾਹੁੰਦਾ ਕਿ ਤੁਸੀਂ ਲਗਾਤਾਰ ਇਹ ਮਾਹੌਲ ਸਿਰਜਿਆ ਵੀ ਭਾਈ ਅਮਰਤਪਾਲ ਸਿੰਘ ਗਲਤ ਸੀ, ਭਾਈ ਅਮਰਤਪਾਲ ਸਿੰਘ ਗਲਤ ਸੀ। ਦੇਖੋ ਕਿੱਡਾ ਸਰਕਾਰ ਦਾ ਹੱਥ ਠੋਕਾ ਬਣ ਕੇ ਕਰਨ ਵਾਲੀਆਂ ਗੱਲਾਂ ਹੈ ਕਿ ਤੁਸੀਂ ਵਿਰੋਧ ਕਰਨ ਦੇ ਚੱਕਰ 'ਚ ਤੁਹਾਨੂੰ ਲੱਗਦਾ ਕਿ ਇੱਕ ਨਵਾਂ ਨੌਜਵਾਨ ਆਇਆ ਸਾਡਾ ਥਾਂ ਨਾ ਖੋਲੇ, ਇਸ ਕਰਕੇ ਵਿਰੋਧ ਕਰਨ ਦੇ ਚੱਕਰ 'ਚ ਤੁਸੀਂ ਸਰਕਾਰ ਦੇ ਹੱਕ 'ਚ ਭੁਗਤ ਰਹੇ ਹੋ, ਸਟੇਟ ਦੇ ਹੱਕ 'ਚ ਭੁਗਤ ਰਹੇ ਹੋ। ਤੁਸੀਂ ਸਾਡੀ ਜਵਾਨੀ ਨੂੰ ਉਸ ਬਘਿਆੜ ਦੇ ਮੂੰਹ 'ਚ ਪਾ ਦੇਣਾ ਚਾਹੁੰਦੇ ਹੋ, ਜਿਹੜੀ ਸਾਡੀ ਜਵਾਨੀ ਨੂੰ ਮਾਰਨ ਲਈ, ਸਾਡਾ ਖੂਨ ਡੋਲਣ ਲਈ, ਸਾਡੀ ਨਸਲਕੁਸ਼ੀ ਕਰਨ ਲਈ ਤਿਆਰ ਬੈਠੀ ਹੈ। ਦੁਨੀਆ ਦੀਆਂ ਜਿੰਨੀਆਂ ਵੀ ਕੌਮਾਂ ਅੱਜ ਆਪਣੇ ਹੱਕਾਂ ਲਈ, ਇਨਸਾਫ ਲਈ, ਆਪਣੇ ਵਜੂਦ ਨੂੰ ਬਚਾਉਣ ਲਈ ਲੜ ਰਹੀਆਂ ਨੇ। ਤੁਸੀਂ ਇਤਿਹਾਸ ਚੱਕ ਕੇ ਪੜ੍ਹ ਲਿਓ, ਕੋਈ ਵੀ ਕੌਮ ਦਾ ਆਗੂ, ਕੋਈ ਵੀ ਕੌਮ ਦੇ ਲੋਕ, ਜੇ ਉਹਨਾਂ ਦੇ ਆਪਣੇ ਬੰਦਿਆਂ ਦੇ ਨਾਲ ਸੋਚ ਨਹੀਂ ਮਿਲਦੀ, ਵਿਚਾਰਾਂ ਦੇ ਮਤਭੇਦ ਨੇ, ਜੇ ਉਹ ਉਹਦੇ ਹੱਕ 'ਚ ਵੀ ਨਹੀਂ ਬੋਲਦੇ ਤਾਂ ਉਹਦਾ ਵਿਰੋਧ ਵੀ ਨਹੀਂ ਕਰਦੇ। ਪਰ ਸਾਡੇ ਇਹ ਵਰਤਾਰਾ ਉਲਟਾ, ਸਮਝਣਾ ਪਊ। ਮੈਂ ਉਹਨਾਂ ਅਖੌਤੀ ਪ੍ਰਚਾਰਕਾਂ ਨੂੰ ਪੁੱਛਣਾ ਚਾਹੁੰਦਾ ਕਿ ਕੀ ਤੁਸੀਂ ਕਦੇ ਜਦੋਂ ਪੰਜਾਬ ਦੇ ਉੱਤੇ, ਜਦੋਂ ਸਿੱਖਾਂ ਦੇ ਉੱਤੇ ਜ਼ੁਲਮ ਹੋਇਆ, ਜਦੋਂ ਸਾਡੇ ਹੱਕ ਖੋਹੇ ਗਏ, ਸਾਨੂੰ ਮਾਰਿਆ ਕੁੱਟਿਆ ਗਿਆ, ਉਦੋਂ ਸਰਕਾਰ ਦੇ, ਉਦੋਂ ਸਟੇਟ ਦੇ ਖਿਲਾਫ, ਉਦੋਂ ਏਜੰਸੀਆਂ ਦੇ ਖਿਲਾਫ ਬੋਲੇ ਆ? ਦੇਸ਼ ਦੇ ਅੰਦਰ ਕਿੰਨਾ ਕੁਝ ਹੋ ਰਿਹਾ ਜਾਂ ਹੋ ਰਿਹਾ ਹੈ, ਤੁਸੀਂ ਉਹਦੇ ਖਿਲਾਫ ਕਦੇ ਬੋਲੇ ਆ? ਸਭ ਤੋਂ ਪਹਿਲੀ ਮੈਂ ਗੱਲ ਕਰਦਾ, ਜਿਹੜੇ ਵੀ ਅੱਜ ਉਹਨਾਂ ਬੰਦਿਆਂ ਨੂੰ ਸੁਣਨ ਵਾਲੇ ਲੋਕ ਨੇ, ਉਹਨਾਂ ਦੇ ਅੱਗੇ ਮੇਰਾ ਸਵਾਲ ਹੈ ਕਿ ਤੁਸੀਂ ਭਾਈ ਜਾਣਦੇ ਹੋ ਇਹਨਾਂ ਦਾ ਦੀਵਾਨ ਸੁਣਨਾ, ਇਹਨਾਂ ਦਾ ਪ੍ਰਚਾਰ ਸੁਣਨਾ, ਸਵਾਲ ਪੁੱਛ ਲਿਓ ਕਿ ਜਦੋਂ ਕਸ਼ਮੀਰ ਦੇ ਅੰਦਰ 370 ਨੂੰ ਤੋੜ ਕੇ ਕਸ਼ਮੀਰੀ ਬੰਦ ਕਰ ਲਏ, ਤਾੜ ਲਏ, ਉਹਨਾਂ ਦੇ ਹੱਕ ਖੋਲੇ, ਕੋਈ ਵੀ ਪ੍ਰਚਾਰਕ ਦਾ ਆਵਾਜ਼ ਨਿਕਲੀ? ਕਿਸੇ ਦਾ ਮੂੰਹ ਖੁੱਲਿਆ? ਜਦੋਂ ਇਸੇ ਮੁਲਕ ਦੇ ਅੰਦਰ ਬਹੁ ਗਿਣਤੀ ਭੀੜਾਂ ਦੇ ਰੂਪ 'ਚ ਘੱਟ ਗਿਣਤੀਆਂ ਦਾ ਸ਼ਿਕਾਰ ਖੇਡਦੀ ਹੈ, ਕਿਸੇ ਵੀ ਇਨਸਾਨ ਨੂੰ, ਕਿਸੇ ਪਰਿਵਾਰ ਨੂੰ ਉਹਦੇ ਘਰੇ ਜਾ ਕੇ ਮਾਰ ਦਿੰਦੇ ਆ ਕਿ ਤੇਰੇ ਘਰੇ ਗਾਂ ਦਾ ਮਾਸ ਮਿਲਿਆ, ਜਦੋਂ ਕਿ ਉਦੋਂ ਬਾਅਦ ਸਾਬਤ ਹੁੰਦਾ ਕਿ ਗਾਂ ਦਾ ਮਾਸ ਨਹੀਂ ਸੀ, ਬੱਕਰੇ ਦਾ ਮਾਸ ਸੀ। ਉਹਨਾਂ ਦੇ ਹੱਕ ਦੇ ਵਿੱਚ, ਉਹਨਾਂ ਮਜ਼ਲੂਮਾਂ ਦੇ ਹੱਕ 'ਚ ਕਦੇ ਆਵਾਜ਼ ਉੱਠੀ ਹੈ? ਜਦੋਂ ਇਸ ਮੁਲਕ ਦੇ ਅੰਦਰ ਦੁਨੀਆ ਦੇ ਬਹੁਤ ਵੱਡੇ ਵੱਡੇ ਬੁੱਧੀਜੀਵੀ, ਲੇਖਕ, ਪੱਤਰਕਾਰ, ਜਦੋਂ ਇਸ ਹਕੂਮਤ ਵੱਲੋਂ
ਭਾਰਤੀ ਸਟੇਟ ਵੱਲੋਂ ਉਹਨਾਂ ਉਸ ਸਟੇਟ ਦੇ ਖਿਲਾਫ ਉਹਨਾਂ ਦੇ ਹੱਕ 'ਚ, ਚਾਹੇ ਉਹ ਬਰਬਰਾ ਰਾਓ ਤੇਲ ਤੁੰਬੜੇ ਵਰਗੇ ਹੋਣ, ਚਾਹੇ ਗੌਰੀ ਲੰਕੇਸ਼ ਦਾ ਕਤਲ ਹੁੰਦਾ, ਜਾਂ ਹੋਰ ਵੀ ਅਨੇਕਾਂ ਜਿਹੜੇ ਬੰਦ ਨੇ ਅੱਜ ਵੀ ਜੇਲ੍ਹਾਂ ਦੇ ਅੰਦਰ। ਕੋਈ ਗੱਲ ਨਹੀਂ, ਲਾਈਟ ਭੱਜੀ, ਆਪਾਂ ਇੱਧਰ ਨੂੰ ਆਵਾਜ਼ ਮੈਂ ਥੋੜੀ ਉੱਪਰ ਹੋਰ ਖਿੱਚ ਦਿੰਦਾ, ਕੋਈ ਗੱਲ ਨਹੀਂ, ਸੁਣ ਜਾਣਾ ਮੇਰੀ। ਤਾਂ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਕਦੇ ਵੀ ਤੁਸੀਂ ਇਸ ਗੱਲ ਦੇ ਕਦੇ ਸਾਡੇ ਇਤਿਹਾਸ 'ਚ ਗੜਬੜਾਂ ਕੀਤੀਆਂ ਜਾਂਦੀਆਂ ਨੇ, ਕਦੇ 328 ਸਰੂਪ ਗਾਇਬ ਹੋ ਜਾਂਦੇ ਨੇ। ਕੋਈ ਬੰਦਾ ਮੈਨੂੰ ਦੱਸ ਦਿਓ ਬਾਂਹ ਖੜੀ ਕਰਕੇ ਕਿ ਜਿਹੜੇ ਜਿੰਨੇ ਵੀ ਬੰਦੇ ਆ ਸਰਕਾਰੀ ਸੰਦ ਬਣ ਕੇ ਸਟੇਟ ਦਾ ਹੱਥ ਠੋਕਾ ਬਣ ਕੇ ਅੱਜ ਉਸ ਨੌਜਵਾਨ ਦੇ ਖਿਲਾਫ ਪ੍ਰਚਾਰ ਕਰ ਰਹੇ ਆ, ਇੱਕ ਕੋਈ ਵੀ ਬੰਦਾ ਇਹਨਾਂ ਦਾ ਆਵਾਜ਼ ਇਹਨਾਂ ਦੀ ਨਿਕਲੀ ਹੋਵੇ, ਇਹਨਾਂ ਦਾ ਮੂੰਹ ਖੁੱਲਿਆ ਹੋਵੇ ਸਟੇਟ ਦੇ ਖਿਲਾਫ ਵੀ ਭਾਈ ਏਜੰਸੀਆਂ ਕਿਵੇਂ ਸਾਡੀਆਂ ਨਸਲਕੁਸ਼ੀ ਕਰ ਰਹੀਆਂ ਨੇ, ਸਾਡੀ ਜਵਾਨੀ ਰੋਜ਼ ਟੀਕੇ ਲਾ ਲਾ ਕੇ ਮਰਦੀ ਹੈ, ਪੰਜਾਬ ਖਾਲੀ ਹੋ ਚੱਲਿਆ, ਵੱਡੇ ਪੱਧਰ ਤੇ ਪ੍ਰਵਾਸ ਹੋ ਰਿਹਾ ਹੈ, ਘਰਾਂ ਦੇ ਘਰ ਵਿਹਲੇ ਹੋ ਗਏ। ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਖਤਰਨਾਕ ਹੈ, ਬਾਹਰਲੇ ਪ੍ਰਵਾਸੀਆਂ ਨੇ ਆ ਕੇ ਪੰਜਾਬ ਤੇ ਕਾਬਜ ਹੋ ਜਾਣਾ ਹੈ। ਕਦੇ ਇਹਨਾਂ ਲੋਕਾਂ ਨੇ ਆਪਣੇ ਪ੍ਰਚਾਰਾਂ ਦੇ ਵਿੱਚ ਆਪਣੇ ਲੋਕਾਂ ਦੇ ਅੱਗੇ ਆਪਣੇ ਜਿਹੜੇ ਬੈਠੇ ਉੱਥੇ ਸਿਰ ਮਾਰਦੇ ਹੁੰਦੇ ਐ ਮੂਹਰੇ ਸਿਰ ਹਿਲਾਈ ਜਾਂਦੇ ਨੇ, ਕਮਲਿਆ ਸਿਰ ਹਿਲਦਾ ਹੁੰਦਾ ਹੈ, ਉਹਨਾਂ ਦੇ ਅੱਗੇ ਗੱਲਾਂ ਰੱਖੀਆਂ ਨੇ ਵੀ ਭਾਈ ਸਾਡੇ ਨਾਲ ਕੀ ਜ਼ੁਲਮ ਹੋ ਰਿਹਾ, ਸਾਡਾ ਆਉਣ ਵਾਲਾ ਸਮਾਂ ਕਿੰਨਾ ਖਤਰਨਾਕ ਹੈ। ਕਦੇ ਵੀ ਦੱਸ ਦਿਓ ਵੀ ਕਦੇ ਇਹਨਾਂ ਨੇ ਆਪਣੇ ਲੋਕਾਂ ਨੂੰ ਜਗਾਉਣ ਵਾਲੀ ਗੱਲ ਕੀਤੀ ਹੋਵੇ। ਇਹਨਾਂ ਨੇ ਪ੍ਰਚਾਰ ਹੀ ਕੀਤਾ, ਲੱਤਾਂ ਹੀ ਖਿੱਚੀਆਂ ਨੇ ਆਪਣੇ ਪ੍ਰਚਾਰ ਦੇ ਵਿੱਚ, ਦੂਜਿਆਂ ਨੂੰ ਨਿੰਦਿਆ ਹੀ ਤੇ ਭੰਡਿਆ ਹੀ ਆ। ਸੋ ਫੈਸਲਾ ਹੁਣ ਸੰਗਤ ਨੇ ਕਰਨਾ ਹੈ, ਫੈਸਲਾ ਕੌਮ ਨੇ ਕਰਨਾ ਹੈ, ਕੌਣ ਸਹੀ ਆ ਤੇ ਕੌਣ ਗਲਤ ਹੈ। ਨਹੀਂ ਫਿਰ ਮਗਰੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਕੱਲ ਨੂੰ ਚੱਕ ਕੇ ਸਟੇਟ ਨੇ ਇੱਥੇ ਕਿਸੇ ਵੀ ਨੌਜਵਾਨ ਨੂੰ ਮਾਰ ਦੇਣਾ, ਖਪਾ ਦੇਣਾ। ਪਹਿਲਾਂ ਕਿੰਨੇ ਖਪਾਤੇ ਇੱਥੇ। ਅੱਜ ਵੀ ਸਾਡੇ ਲੋਕਾਂ ਨੂੰ ਲੱਗਦਾ ਹੈ ਕਿ ਮੂਸੇ ਵਾਲੇ ਦਾ ਕਤਲ ਕਿਸੇ ਗੈਂਗਵਾਰ 'ਚ ਹੋਇਆ। ਇਹ ਗੱਲ ਪਹਿਲੇ ਸਟੇਟ ਨੂੰ ਪਤਾ ਸੀ, ਪਹਿਲੇ ਏਜੰਸੀਆਂ ਨੂੰ ਪਤਾ ਸੀ ਕਿ ਉਹ ਵਰਲਡ ਵਾਈਡ ਮਸ਼ਹੂਰ ਆ ਬੰਦਾ। ਉਹਨੂੰ ਕਾਲੇ ਗੋਰੇ ਅਫਰੀਕਨ ਅਮਰੀਕਨ ਸਾਰੇ ਸੁਣਦੇ ਨੇ। ਜਿੱਦੇ ਉਹ ਨੌਜਵਾਨ, ਜਿੱਦੇ ਉਹ ਸਾਡਾ ਗਾਇਕ ਕਦੇ ਟਰੈਕ ਤੇ ਆ ਗਿਆ, ਲੀਹ ਤੇ ਆ ਗਿਆ, ਆਪਣੇ ਕੌਮ ਦੀ ਗੱਲ ਕਰਨ ਲੱਗ ਗਿਆ, ਆਪਣੇ ਹੱਕਾਂ ਦੀ ਗੱਲ ਕਰਨ ਲੱਗ ਗਿਆ, ਆਪਣੇ ਲੋਕਾਂ ਨੂੰ ਜਗਾਉਣ ਲੱਗ ਗਿਆ, ਤਾਂ ਸਾਡੇ ਲਈ ਬਹੁਤ ਵੱਡੀ ਮੁਸੀਬਤ ਖੜੀ ਹੋਣੀ ਹੈ। ਇਸੇ ਕਰਕੇ ਏਜੰਸੀਆਂ ਨੇ ਉਹਨੂੰ ਮਰਵਾਇਆ। ਕੀ ਇੱਥੋਂ ਦੀ ਇੰਟੈਲੀਜੈਂਸੀ ਕਿੱਥੇ ਸੀ ਬਾਈ, ਕਿੱਥੇ ਸੀ CID? ਜਦੋਂ 10 ਦਿਨ ਉਹੀ ਬਲੈਰੋ ਗੱਡੀ ਉੱਥੇ ਖੜਦੀ ਰਹੀ ਹੈ ਤੇ AK-47 ਵਰਗੇ ਹਥਿਆਰ ਇੱਥੇ ਆ ਜਾਂਦੇ ਆ। ਪਰ ਸਾਡੇ ਅੱਖਾਂ ਦੇ ਵਿੱਚ ਹਮੇਸ਼ਾ ਹੀ ਐਂ ਘੱਟਾ ਪਾਇਆ ਜਾਂਦਾ। ਸੋ ਮੈਂ ਸਮੁੱਚੀ ਕੌਮ ਨੂੰ, ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ, ਯਾਰ ਸਮਾਂ ਰਹਿੰਦੇ ਸਹੀ ਤੇ ਗਲਤ ਦੀ ਪਛਾਣ ਕਰਿਆ ਕਰਗੇ। ਸਮਾਂ ਲੰਘਣ ਤੋਂ ਬਾਅਦ ਜਦੋਂ ਕੋਈ ਨੌਜਵਾਨ ਨੂੰ ਇਹ ਮਰਵਾ ਦਿੰਦੇ ਆ ਜਾਂ ਜੇਲ੍ਹਾਂ ਸਿੱਟ ਦਿੰਦੇ ਆ, ਫਿਰ ਮਗਰੋਂ ਅਸੀਂ ਪਛਤਾਉਣੇ ਹੁੰਦੇ ਹਾਂ। ਮਗਰੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ। ਇਸ ਲਈ ਸਿਰ ਜੋੜਨ ਦੀ ਲੋੜ ਹੈ, ਇਕੱਠੇ ਹੋਣ ਦੀ ਲੋੜ ਹੈ। ਵਿਚਾਰਕ ਮਤਭੇਦ ਆਪਦੀ ਥਾਂ ਤੇ ਆ, ਸੋਚ ਨਾ ਮਿਲੇ ਜਾਂ ਮਿਲੇ ਇਹ ਅਲੱਗ ਗੱਲ ਹੈ। ਪਰ ਅੱਜ ਪੰਜਾਬ, ਅੱਜ ਕੌਮ ਚਾਰ ਸਪੇਰੋਂ ਘਿਰੇ ਹੋਈ ਹੈ। ਚਾਰ ਸਪੇਰੋਂ ਹਮਲੇ ਸਾਡੇ ਤੇ ਲਗਾਤਾਰ ਜਾਰੀ ਨੇ। ਗੁੱਜੇ ਹਮਲੇ ਨੇ, ਗੁੱਜੇ ਤੇ ਬੜੇ ਖਤਰਨਾਕ ਹਮਲੇ ਨੇ ਜਿਹੜੇ ਸਾਨੂੰ ਸਮਝ ਨਹੀਂ ਪੈ ਰਹੇ। ਮੈਂ ਹਰ ਸਟੇਜ ਤੇ ਗੱਲ ਕਰਦਾ, ਹਰ ਪਿੰਡ 'ਚ ਗੱਲ ਕਰਦਾ, ਬਹੁਤ ਸਮੇਂ ਤੋਂ ਕਰਦਾ ਆ ਰਿਹਾ ਕਿ ਸਾਡੀ ਬੋਲੀ ਦੇ ਉੱਤੇ ਬਹੁਤ ਵੱਡਾ ਹਮਲਾ ਹੈ। ਜੇ ਬੋਲੀ ਮਰ ਗਈ, ਤੁਹਾਡੀ ਕੌਮ ਦੇ ਪਛਾਣ ਨੇ, ਤੁਹਾਡੇ ਸਾਹਿਤ ਨੇ, ਤੁਹਾਡੇ ਸੱਭਿਆਚਾਰ ਨੇ, ਤੁਹਾਡੇ ਇਤਿਹਾਸ ਨੇ, ਤੁਹਾਡੀਆਂ ਜੜ੍ਹਾਂ ਨੇ ਸੁੱਕ ਜਾਣਾ, ਇਹ ਸਾਰੇ ਕਾਸੇ ਨੇ ਮਰ ਜਾਣਾ। ਇਹ ਬਹੁਤ ਵੱਡਾ ਅੱਜ ਪਹਿਰਾ ਦੇਣ ਦੀ ਲੋੜ ਆ, ਕਿਉਂਕਿ ਮੇਰੀਆਂ ਮਾਵਾਂ ਭੈਣਾਂ ਇੱਥੇ ਬੈਠੀਆਂ ਨੇ। ਤੁਹਾਨੂੰ ਖਾਸ ਕਰਕੇ ਅਪੀਲ ਕਰਦਾ, ਜਿੰਨੇ ਅੰਗਰੇਜ਼ੀ ਮਾਧਿਅਮ ਸਕੂਲਾਂ ਸਾਡੇ ਜਵਾਕ ਪੜ੍ਹਦੇ ਆ, ਉਹਨਾਂ 'ਤੇ ਗੌਰ ਕਰੋ ਕਿ ਸਕੂਲਾਂ ਦੇ ਵਿੱਚ ਕਿਹੋ ਜਿਹਾ ਇਤਿਹਾਸ ਪੜ੍ਹਾ ਰਹੇ ਨੇ, ਪੰਜਾਬੀ ਨਾਲ ਕਿੰਨਾ ਕੁ ਜੋੜ ਰਹੇ ਨੇ। ਬਹੁਤ ਮਾੜਾ ਹਾਲ ਹੈ। 10ਵੀਂ 'ਚ ਪੜ੍ਹਦੇ ਸਾਡੇ ਜਵਾਕਾਂ ਨੂੰ ਪਿੰਡਾਂ ਦੇ ਨਾਂ ਨਹੀਂ ਪੰਜਾਬੀ 'ਚ ਲਿਖਣੇ ਆਉਂਦੇ। ਇਹ ਸਾਨੂੰ ਬਹੁਤ ਛੋਟਾ ਹਮਲਾ ਲੱਗਦਾ ਹੈ ਜਾਂ ਆਮ ਜੀ ਗੱਲ ਲੱਗਦੀ ਹੈ, ਪਰ ਹਮਲਾ ਬਹੁਤ ਵੱਡਾ ਹੈ। ਇਤਿਹਾਸ ਸਾਡਾ ਇਹਨਾਂ ਨੇ ਕਿਤਾਬਾਂ ਦੇ ਵਿੱਚੋਂ ਤੋੜ ਮਰੋੜ ਕੇ ਪੇਸ਼ ਕਰ ਰਹੇ ਨੇ। ਹੁਣ ਮੈਨੂੰ ਐਂ ਦੱਸੋ, 328 ਸਰੂਪ ਗਾਇਬ ਹੋ ਗਏ, ਕਿੱਥੇ ਚਲੇ ਗਏ ਜੀ? ਉਹ 'ਚ ਕੋਈ ਵੀ ਗੜਬੜ ਕਰਕੇ, ਕੋਈ ਵੀ ਮਿਲਾਵਟਾਂ ਕਰਕੇ ਕੱਲ੍ਹ ਨੂੰ ਗੁਰਦੁਆਰਿਆਂ 'ਚ ਲਿਆ ਕੇ ਪ੍ਰਕਾਸ਼ ਕਰ ਦੇਣਗੇ। ਤੇ ਕਿੰਨੀ ਕੁ
ਗਿਣਤੀ ਹੋਊਗੀ ਪੂਰੀ ਦੁਨੀਆ ਦੇ ਅੰਦਰ ਜਿਨ੍ਹਾਂ ਦੇ ਮੂੰਹ ਜ਼ਬਾਨੀ ਗੁਰਬਾਣੀ ਕੰਠ ਉਜਾਦ ਹੋਊ। ਇਹ ਸਾਜ਼ਿਸ਼ਾਂ ਸਾਡੇ ਨਾਲ ਰਚੀਆਂ ਜਾ ਰਹੀਆਂ ਨੇ। ਸਾਡੀਆਂ ਪੁਰਾਤਨ ਇਤਿਹਾਸ ਦੀਆਂ ਨਿਸ਼ਾਨੀਆਂ ਜਿੰਨੀਆਂ ਵਿਰਾਸਤਾਂ ਨੇ, ਆ ਥੋੜੇ ਲੈ ਕੇ ਉਹਦੀ ਚੋਲਿਆਂ ਵਾਲੇ ਬਾਬੇ ਦਾਲੇ ਹੋ ਜਾਂਦੇ ਆ ਕਿ ਢਾਹ ਦਿਓ ਜੀ ਪੁਰਾਤਨ ਜਿਹੜੀ ਇਮਾਰਤ ਹੈ। ਤੁਹਾਡਾ ਇਤਿਹਾਸ ਦੁਨੀਆ ਨੇ ਲਿਖਣਾ ਤੁਹਾਡੀਆਂ ਨਿਸ਼ਾਨੀਆਂ ਨੂੰ ਦੇਖ ਕੇ, ਤੁਹਾਡੇ ਡੁੱਲੇ ਹੋਏ ਖੂਨ ਨੂੰ ਦੇਖ ਕੇ, ਤੁਹਾਡੀਆਂ ਵਿਰਾਸਤਾਂ ਨੂੰ ਦੇਖ ਕੇ। ਸੰਗਮਰਮਰ ਦੇ ਪੱਥਰ ਦੇਖ ਕੇ ਇਤਿਹਾਸ ਨਹੀਂ ਲਿਖਿਆ ਜਾਂਦਾ। ਇਹ ਪੱਥਰ ਦੁਨੀਆ ਕੋਲੇ ਬੜੇ ਮਹਿੰਗੇ ਤੋਂ ਮਹਿੰਗੇ ਪਏ ਆ। ਸੋ ਭਾਈ ਸਾਹਿਬ ਕਹਿੰਦੇ ਵੀ ਆਪਣੀ ਗੱਲ ਸਮਾਪਤ ਕਰ ਦਿਓ। ਕੋਈ ਗੱਲ ਨਹੀਂ ਜੀ, ਮੈਂ 2 ਮਿੰਟ 'ਚ ਆਪਣੀ ਗੱਲ ਨੂੰ ਸਮਾਪਤ ਕਰ ਦੇਣਾ। ਸੋ ਮੈਂ ਅਪੀਲ ਇਹੀ ਕਰਦਾ ਕਿ ਸਮਾਂ ਰਹਿੰਦੇ ਸੰਭਲ ਜਾਓਗੇ ਤਾਂ ਪੂਰੀ ਰਹਿੰਦੀ ਦੁਨੀਆ ਤੱਕ ਜਿਉਂਦੇ ਰਹੋਗੇ, ਇਹ ਕੌਮ ਆਬਾਦ ਰਹੂਗੀ। ਤੇ ਨਹੀਂ ਪਰ ਯਾਦ ਰੱਖਿਓ, ਦੁਨੀਆ ਦੇ ਨਕਸ਼ੇ ਤੋਂ ਮਿਟਾ ਦਿੱਤੇ ਜਾਓਗੇ। ਇਤਿਹਾਸ ਦਾ ਕੋਈ ਰੱਦੀ ਜਾਂ ਪੰਨਾ ਬਣ ਕੇ ਰਹਿ ਜਾਓਗੇ। ਕਦੇ ਪੜ੍ਹਿਆ ਜਾਇਆ ਕਰੂਗਾ ਕਿ ਇੱਥੇ ਕੋਈ ਕੌਮ ਹੋਇਆ ਕਰਦੀ ਸੀ, ਬੜੀ ਬਹਾਦਰ ਕੌਮ ਸੀ, ਬੜੀ ਮਾਰਸ਼ਲ ਕੌਮ ਸੀ, ਬੜੀ ਲੜਾਕੂ ਕੌਮ ਸੀ, ਪਰ ਆਪ ਦੀਆਂ ਗਲਤੀਆਂ ਕਰਕੇ, ਆਪਸ ਵਿੱਚ ਲੜਨ ਕਰਕੇ, ਦਫਾੜ ਹੋਣ ਕਰਕੇ ਉਹ ਕੌਮ ਅੱਜ ਇਹ ਦੁਨੀਆ ਦੇ ਨਕਸ਼ੇ ਤੋਂ ਮਿਟ ਗਈ। ਸਵਾਓ ਯਾਰ, ਆਪਾਂ ਇਕੱਠੇ ਹੋ ਕੇ, ਹਰ ਬੰਦੇ ਦਾ ਫਰਜ਼ ਹੈ। ਇਹ ਨਾ ਸਮਝਿਆ ਕਰਕੇ ਵੀ ਆ ਚੰਦ ਬੰਦੇ ਅੱਗੇ ਲੱਗੇ ਆ ਤੇ ਇਹੀ ਹੁਣ ਸਾਰੀ ਕੌਮ ਦੀ ਬੇੜੀ ਆ ਜਿਹੜੀ ਉਹ ਪਾਰ ਲਾਉਣਗੇ। ਹਰ ਬੰਦੇ ਦਾ ਫਰਜ਼ ਆ, ਹਰ ਇਨਸਾਨ ਦਾ ਫਰਜ਼ ਹੈ ਕਿ ਮੈਂ ਸ਼ੁਰੂਆਤ ਆਪਣੇ ਆਪ ਘਰ ਤੋਂ ਕਰੂੰਗਾ, ਆਪਣੇ ਪਿੰਡ ਤੋਂ ਕਰੂੰਗਾ, ਆਪਣੇ ਪੰਜਾਬ ਤੋਂ ਕਰੂੰਗਾ। ਮਾਵਾਂ ਨੂੰ ਖਾਸ ਅਪੀਲ ਹੈ, ਆਪਣੇ ਬੱਚਿਆਂ ਨੂੰ, ਆਪਣੇ ਜਵਾਕਾਂ ਨੂੰ ਇਤਿਹਾਸ ਨਾਲ ਜੋੜੋ, ਆਪਣੀ ਬੋਲੀ ਨਾਲ, ਆਪਣੇ ਵਿਰਸੇ ਨਾਲ ਜੋੜੋ, ਜਿਹੜਾ ਬਹੁਤ ਜ਼ਰੂਰੀ ਆ। ਤੇ ਅਖੀਰ ਤੇ ਅਪੀਲ ਹੈ ਸਮੁੱਚੇ ਪੰਜਾਬੀਆਂ ਨੂੰ, ਚਾਹੇ ਉਹ ਪੰਜਾਬ 'ਚ ਬੈਠੇ ਆ, ਚਾਹੇ ਦਿੱਲੀ 'ਚ ਬੈਠੇ ਆ, ਚਾਹੇ ਉਹ ਉੱਤਰਾਖੰਡ ਬੈਠੇ ਆ, ਚਾਹੇ ਰਾਜਸਥਾਨ ਹਰਿਆਣੇ ਬੈਠੇ ਆ, ਭਾਈ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਭੀੜਾਂ ਕੱਚ ਕੇ ਆਪਾਂ ਇੱਥੇ ਪਹੁੰਚ ਗਏ। ਸ਼ਾਂਤਮਈ ਤਰੀਕੇ ਨਾਲ ਜਾਬਤੇ 'ਚ ਰਹਿ ਕੇ ਆਪਾਂ ਇਸ ਮੋਰਚੇ ਨੂੰ ਸਫਲ ਬਣਾਈਏ। ਤੇ ਇੱਥੇ ਜਿੰਨੇ ਬੈਠੇ ਹੁੰਨੇ ਆ, ਖਾਸ ਗੱਲ ਧਿਆਨ ਦੇ ਦਿਓ, ਇੱਥੇ ਜਿੰਨੇ ਬੈਠੇ ਆ, ਸਾਡੇ ਦੇ ਵਿੱਚ 10% 20% ਬੰਦੇ CID ਦੇ ਵੀ ਬੈਠੇ ਹੁੰਦੇ ਆ। ਇੱਥੋਂ ਤੁਹਾਡੀ ਕੱਲੀ ਕੱਲੀ ਗੱਲ, ਤੁਹਾਡਾ ਇੱਕ ਲਿਆ ਹੋਇਆ ਸਾਹ ਦਾ ਹਿਸਾਬ ਕਿਤਾਬ ਵੀ ਦਿੱਲੀ ਪਹੁੰਚਦਾ ਰੋਜ਼ ਦੀ ਰੋਜ਼। ਸੋ ਇਸ ਕਰਕੇ ਕਦੇ ਵੀ ਢਿੱਲੀ ਗੱਲ ਨਹੀਂ ਕਰਨੀ, ਕਦੇ ਵੀ ਕਮਜ਼ੋਰ ਗੱਲ ਨਹੀਂ ਕਰਨੀ, ਕਦੇ ਵੀ ਇਹੋ ਜਿਹੀ ਗੱਲ ਨਹੀਂ ਕਰਨੀ 10 ਬੰਦੇ ਬੈਠੇ ਹੋਵੋ ਆਪਸ ਵਿੱਚ ਜਿਹੜੀ ਦਫਾੜ ਪਾਵੇ। ਇੱਥੋਂ ਫਿਰ ਉਹ ਰਿਪੋਰਟਾਂ ਲੈ ਕੇ ਅਗਲੀ ਬਿਉਂਤਬੰਦੀ ਸਾਡੇ ਮੁਤਾਬਕ ਵੀ ਲੋਕਾਂ ਦੀ ਕਿੱਥੇ ਦੀ ਸੋਚ ਖੜੀ ਹੈ ਉਹਦੇ ਮੁਤਾਬਕ ਘੜਦੇ ਆ। ਸੋ ਇਸ ਗੱਲ ਦਾ ਖਾਸ ਖਿਆਲ ਰੱਖਣਾ। ਮੈਂ ਅੱਜ ਜ਼ਿਲ੍ਹਾ ਮਾਨਸਾ ਤੋਂ ਆਈ ਹੋਈ ਸੰਗਤ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਜਿਹੜੇ ਆਏ ਨੇ, ਗ੍ਰਾਂਥੀ ਸਿੰਘ ਸਭਾ ਦਾ, ਇੱਥੋਂ ਦੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਚੜ੍ਹਦੀ ਕਲਾ 'ਚ ਜਿਉਂਦੇ ਵਸਦੇ ਰਹੋ ਤੇ ਮੋਰਚਾ ਫਤਿਹ ਕਰਕੇ ਆਪਾਂ ਇੱਥੋਂ ਵਾਪਸ ਘਰਾਂ ਨੂੰ ਨਹੀਂ ਪਰਤਣਾ। ਲੜਾਈ ਸਾਡੀ ਬਹੁਤ ਲੰਮੀ ਆ, ਇਹਦਾ ਸ਼ੁਰੂਆਤ ਹੋਊਗੀ। ਆਉਣ ਵਾਲੇ ਬਹੁਤ ਹੱਕ ਅਸੀਂ ਹਲੇ ਆਪਣੇ ਲੈਣੇ ਆ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਧੰਨਵਾਦੀ ਹਾਂ ਭਾਈ ਲੱਖਾ ਸਿਧਾਣਾ ਜੀ ਦਾ, ਜਿਨ੍ਹਾਂ ਵੱਲੋਂ ਕੌਮੀ ਇਨਸਾਫ ਮੋਰਚੇ ਦਾ ਸਮਰਥਨ ਕੀਤਾ ਗਿਆ ਤੇ ਸਰਕਾਰੀ ਏਜੰਸੀਆਂ ਦੀ ਜਿਹੜੀ ਸਾਜ਼ਿਸ਼ਾਂ ਨੇ ਉਹਨਾਂ ਪ੍ਰਤੀ ਵੀ ਸਿੱਖ ਕੌਮ ਨੂੰ